ਇਸ ਵੇਲੇ ਦੀ ਵੱਡੀ ਖਬਰ ਕੈਨੇਡਾ ਤੋਂ ਆ ਰਹੀ ਹੈ। ਕੈਨੇਡਾ ਦੇ ਵਿੱਚ ਓਨਟਾਰੀਓ ਪੁਲਿਸ ਨੇ ਇੱਕ ਨੈਟਵਰਕ ਦਾ ਪਰਦਾਫਾਸ਼ ਕੀਤਾ, ਇੱਕ ਗੈਂਗ ਕਾਬੂ ਕੀਤਾ ਜਿਹੜਾ ਗੈਂਗ ਕੈਨੇਡਾ ਦੇ ਵਿੱਚੋਂ ਕਾਰਾਂ ਚੋਰੀ ਕਰਕੇ ਬਾਹਰਲੇ ਮੁਲਕਾਂ ਨੂੰ ਭੇਜਦਾ ਸੀ ਤੇ ਇਸ ਸੰਬੰਧ ਦੇ ਵਿੱਚ 20 ਬੰਦਿਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ, ਜਿਨ੍ਹਾਂ ਦੇ ਵਿੱਚੋਂ 8 ਜਿਹੜੇ ਨੇ ਉਹ ਭਾਰਤੀ ਮੂਲ ਦੇ ਦੱਸੇ ਗਏ ਨੇ। ਇਹਨਾਂ ਦੇ ਵਿੱਚੋਂ ਪੰਜਾਬੀ ਵੀ ਨੇ। ਸੋ ਇਹਨਾਂ 8 ਦਾ ਕੰਮ ਜਾਂ ਇਹਨਾਂ 20 ਦਾ ਕੰਮ ਇਹ ਸੀਗਾ ਕਿ ਵੱਖ-ਵੱਖ ਥਾਵਾਂ ਤੇ ਚੋਰੀਆਂ ਨੂੰ ਅੰਜਾਮ ਦਿੰਦੇ ਸਨ ਤੇ ਉਸ ਤੋਂ ਬਾਅਦ ਕਾਰਾਂ ਨੂੰ ਇਹ ਦੱਸਣ ਦੇ ਮੁਤਾਬਕ ਸੀਰੀਆ, ਇਰਾਕ, ਇਜਿਪਟ ਤੇ ਲੈਬਨਾਨ ਵਰਗੇ ਮੁਲਕਾਂ ਦੇ ਵਿੱਚ ਭੇਜ ਦਿੰਦੇ ਸਨ। ਪ੍ਰੋਜੈਕਟ ਚਿਕੜੀ ਦੇ ਨਾਂ ਤੇ ਉੱਤੇ ਜਿਹੜੀ ਆ ਪੁਲਿਸ ਨੇ ਇਹ ਕਾਰਵਾਈ ਪ੍ਰੋਜੈਕਟ ਚਿਕੜੀ ਦੇ ਤਹਿਤ ਕੀਤੀ ਆ, ਜਿਹਦੇ ਵਿੱਚ ਉਹਨਾਂ ਨੇ ਦੱਸਿਆ ਵੀ 134 ਚਾਰਜਸ ਲਾਏ ਗਏ ਨੇ ਇਹਨਾਂ ਸਾਰੇ ਲੋਕਾਂ ਦੇ ਉੱਤੇ ਤੇ 306 ਜਿਹੜੀਆਂ ਕਾਰਾਂ ਨੇ ਉਹਨਾਂ ਦੀ ਇਹਨਾਂ ਨੇ ਚੋਰੀ ਨੂੰ ਅੰਜਾਮ ਦਿੱਤਾ ਤੇ ਉਹਨਾਂ ਦੀ ਜਿਹੜੀ ਵੈਲਿਊ ਬਣਦੀ ਹੈ ਤਕਰੀਬਨ $25 ਮਿਲੀਅਨ ਜਿਹੜੀ ਉਹਨਾਂ ਦੀ ਵੈਲਿਊ ਬਣਦੀ ਹੈ। ਸੋ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਵੀ ਇਹ ਜਿਹੜੀਆਂ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਨੈਟਵਰਕ ਆ ਜਾਂ ਜਿਹੜਾ ਗੈਂਗ ਆ ਉਹ ਕਾਰਵਾਈ ਪਾ ਰਿਹਾ ਸੀਗਾ। ਜਦੋਂ ਇਹਦੇ ਮਾਮਲੇ ਦੇ ਵਿੱਚ ਪੜਤਾਲ ਕੀਤੀ ਗਈ ਹੋਰ ਪਤਾ ਲੱਗਿਆ ਕਿ ਇਹ ਬੰਦੇ 2023 ਦੇ ਵਿੱਚ ਤੋਂ ਹੀ ਇਹ ਲਗਾਤਾਰ ਚੋਰੀਆਂ ਨੂੰ ਅੰਜਾਮ ਦਿੰਦੇ ਆ ਰਹੇ ਸੀਗੇ। ਟੋਰਾਂਟੋ ਏਰੀਆ ਇਹਨਾਂ ਦਾ ਮੇਨ ਹੱਬ ਸੀਗਾ ਤੇ ਹੁਣ ਤੱਕ ਇਹਨਾਂ ਨੇ ਤਕਰੀਬਨ 30,000 ਜਿਹੜੇ ਵਹੀਕਲਸ ਨੇ ਵੱਖ-ਵੱਖ ਥਾਵਾਂ ਤੋਂ ਓਨਟਾਰੀਓ ਦੇ ਤੋਂ 2023 ਤੋਂ ਲੈ ਕੇ ਹੁਣ ਤੱਕ ਚੋਰੀ ਕੀਤੇ ਨੇ। ਸੋ ਜਦੋਂ ਮਲਟੀਪਰ ਜਿਹੜੇ ਥਾਵਾਂ ਦੇ ਉੱਤੋਂ ਕਾਰਾਂ ਬਾਹਰ ਜਾਣ ਲੱਗੀਆਂ, ਲਗਜ਼ਰੀ ਜਾਂ ਹਾਈ ਐਂਡ ਜਿਹੜੀਆਂ ਵਹੀਕਲਸ ਨੇ, SUVs ਨੇ ਵੈਸਟ ਅਫਰੀਕਾ ਨੂੰ ਜਾਂ ਮਿਡਲ ਈਸਟ ਨੂੰ ਮਾਰਕੀਟਸ ਨੂੰ, ਤਾਂ ਉਸ ਤੋਂ ਬਾਅਦ ਇੱਕ ਤਹਿਕੀਕਾਤ ਸ਼ੁਰੂ ਹੋਈ, ਜਿਸ ਤੋਂ ਬਾਅਦ ਪਤਾ ਲੱਗਿਆ ਕਿ ਕਾਰਾਂ ਚੋਰੀ ਕੀਤੀਆਂ ਜਾਂਦੀਆਂ ਨੇ ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਤੋਂ ਤੇ ਉਹਨਾਂ ਨੂੰ ਭੇਜ ਦਿੱਤਾ ਜਾਂਦਾ ਇਹਨਾਂ ਮੁਲਕਾਂ ਦੇ ਵਿੱਚ।